ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 40। ਜ਼ੀਨਤ ਦਾ ਰੁਕਾ ਆਇਆ ਸੀ। ਉਹਨੇ ਲਿਖਵਾਇਆ ਹੋਇਆ ਸੀ, ਵਾਕਫ ਰਾਜ਼ ਹਮਦਮੋ ਹਮਬਾਜ਼ ਮਨ ਸਲਾਮਤ, अस्सलामु अलैकुम वरहमतुल्लाह। इश्तियाक़ मुलाकात के बाद अर्ज़ है कि मुझे यरकान हो गया है, पीली और कमज़ोर हो गई हूँ। हकीम का इलाज करवा रही हूँ, ठीक होते ही इतला दूँगी ताकि आप आकर मुझे ले जाएं। अम्मा की हालत वैसी ही है, अब्बा भी काफ़ी कमज़ोर हो गए हैं। बच्चों को प्यार, आपकी ज़ीनत। दूजे दिन वो पिंड जाण लई टुर पिया। ਸਕੂਟਰ ਲਈ ਰਾਹ ਚੰਗਾ ਨਹੀਂ ਸੀ। ਉਹਨੇ ਸਾਲਮ ਟਾਂਗਾ ਲੈ ਲਿਆ। ਡੀਗਰ ਵੇਲਾ ਸੀ, ਸੌਣ ਦਾ ਮਹੀਨਾ। ਥਾਂ ਥਾਂ ਉੱਤੇ ਚਿੱਕੜ ਖੋਬਾ, ਨੀਵੀਆਂ ਥਾਵਾਂ ਉੱਤੇ ਮੀਂਹ ਦਾ ਪਾਣੀ ਖਲੋਤਾ ਹੋਇਆ, ਜਿਹਦੇ ਵਿੱਚੋਂ ਟਾਂਗੇ ਨੂੰ ਹੌਲੀ ਕਰਕੇ ਲੰਘਾਉਣਾ ਪੈਂਦਾ। ਅੱਗੇ ਇੱਕ ਥਾਵੇਂ ਪੁਲੀ ਟੁੱਟੀ ਹੋਈ ਸੀ, ਉੱਥੇ ਪੈੜੀਆਂ ਵਿੱਚੋਂ ਵਲਾ ਕੇ ਲਾਂਘਾ ਬਣਿਆ ਹੋਇਆ ਸੀ। ਟਾਂਗੇ ਵਾਲਾ ਥੱਲੇ ਲੈ ਬੈਠਾ ਤੇ ਘੋੜੇ ਨੂੰ ਪੁਚਕਾਰਦਾ ਚਿੱਕੜ ਖੋਬੇ ਵਿੱਚੋਂ ਲੰਘਣ ਲਈ ਰਹਿਨੁਮਾਈ ਕਰਦਾ। ਸੌੜੇ ਜਿਹੇ ਉਸ ਲਾਂਘੇ ਵਿਚਕਾਰ ਅਪੜੇ ਤੇ ਰੋਕਦਿਆਂ ਮਨਾ ਕਰਦਿਆਂ ਅੱਗੋਂ ਦੂਜਾ ਟਾਂਗਾ ਵੀ ਦੱਸ ਆਇਆ ਤੇ ਦੋਵੇਂ ਆਮਣੇ ਸਾਹਮਣੇ ਆ ਕੇ ਰੁਕ ਗਏ। ਸੱਜੇ ਖੱਬੇ ਕਰਨ ਦੀ ਦੋਹਾਂ ਕੋਲ ਗੁੰਜਾਇਸ਼ ਨਹੀਂ ਸੀ। ਉਹ ਆਖੇ ਤੂੰ ਪਿਛਾਂਹ ਹਟਾ, ਇਹ ਆਖੇ ਤੂੰ। ਅੱਗੋਂ ਆਉਣ ਵਾਲੇ ਟਾਂਗੇ ਵਿੱਚ ਇੱਕ ਚੰਗੀ ਜਵਾਨ ਤੇ ਸੂਰਤ ਸ਼ਕਲ ਵਾਲੀ ਜ਼ਨਾਨੀ ਬੈਠੀ ਸੀ। ਹੋਰ ਵੀ ਸਵਾਰੀਆਂ ਸਨ, ਪਰ ਨਜ਼ਰ ਉਹਦੇ ਉੱਤੇ ਟਿਕਦੀ ਸੀ। ਖਾਲਿਦ ਨੂੰ ਅੰਗਰੇਜ਼ੀ ਫਿਲਮਾਂ ਵਿੱਚ ਵੇਖੀਆਂ ਹੋਈਆਂ ਕਈ ਸੋਹਣੀਆਂ ਐਕਟਰੈਸਾਂ ਦਾ ਚੇਤਾ ਆਇਆ। ਨੀਲੀਆਂ ਅੱਖਾਂ ਤੇ ਸੁਨਹਿਰੇ ਵਾਲ। ਉਹਦਾ ਲਿਬਾਸ ਬਦਲ ਦਿੱਤਾ ਜਾਏ ਤੇ ਉਹ ਹਾਲੀਵੁੱਡ ਦੀ ਕੋਈ ਹੀਰੋਇਨ ਲੱਗੇ। ਜੀ ਕਿਤੋਸ ਪਈ ਪੁੱਛੇ ਕੌਣ ਹੈ ਤੇ ਕਿ ਨਾ ਹੀ, ਤੇ ਹਾਲੀਵੁੱਡ ਛੱਡ ਕੇ ਇਹਨਾਂ ਕੱਚੇ ਰਸਤਿਆਂ ਉੱਤੇ ਕੀ ਕਰਦੀ ਫਿਰਦੀ ਹੈ। ਪਰ ਉਹ ਸਾਰੇ ਇਲਾਕੇ ਵਿੱਚ ਜਾਣਿਆ ਪਛਾਣਿਆ ਜਾਂਦਾ ਤੇ ਮੁਅੱਜ਼ਜ਼ ਸਮਝਿਆ ਜਾਂਦਾ ਸੀ। ਉਹਨੇ ਧਿਆਨ ਥੱਲੇ ਕਰ ਲਿਆ, ਪਰ ਫਿਰ ਥੋੜ੍ਹੇ ਚਿਰ ਪਿੱਛੋਂ ਉੱਧਰ ਵੇਖਿਆ ਤੇ ਉਹ ਇਹ ਵੇਖ ਕੇ ਠਿਠੰਬਰ ਜਿਹਾ ਗਿਆ। ਉਹ ਉਹਦੇ ਵੱਲ ਬੜੀ ਨੀਝ ਲਾ ਕੇ ਵੇਖਦੀ ਪਈ ਸੀ। ਉਹਨੇ ਸ਼ਹਿਰੀ ਕੱਪੜੇ ਪਾਏ ਹੋਏ ਸਨ, ਇਸ ਲਈ ਉਹਨੂੰ ਕੋਈ ਸ਼ਹਿਰੀ ਬਾਬੂ ਸਮਝ ਕੇ ਸਾਰੇ ਲੋਕ ਹੀ ਗੋਹ ਨਾਲ ਵੇਖਦੇ ਪਏ ਸਨ। ਇਹ ਕੋਈ ਅਚਰਜ ਗੱਲ ਨਹੀਂ ਸੀ, ਪਰ ਉਹਦੀ ਤਕਣੀ ਰਵਾਜੀ ਤੇ ਐਵੇਂ ਨਹੀਂ ਸੀ। ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਪਿਆਰ ਨਹੀਂ, ਰੀਝ ਨਹੀਂ, ਸਦਰ ਨਹੀਂ, ਖੋਰੇ ਕੇ ਸੀ। ਜਿਵੇਂ ਕੋਈ ਰੁੱਸਿਆ ਹੋਇਆ ਪੁਰਾਣਾ ਸੱਜਣ ਕੋਲੋਂ ਲੰਘਦਾ ਹੋਵੇ, ਜਿਵੇਂ ਕਿਧਰੇ ਹੋਰ ਵਿਆਹ ਹੋ ਜਾਣ ਪਿੱਛੋਂ ਪੁਰਾਣੀ ਮਹਿਬੂਬਾ ਮਿਲਦੀ ਏ, ਜਾਂ ਜਿਵੇਂ ਕਿਸੇ ਜ਼ਨਾਨੀ ਨੂੰ ਆਪਣੇ ਵਿਛੜੇ ਮਹਿਬੂਬ ਜਾਂ ਪਰਦੇਸ ਗਏ ਖਾਵਨ ਦੀ ਸ਼ਕਲ ਦਾ ਬੰਦਾ ਦਿਸਿਆ ਹੋਵੇ, ਜਿਹਦੇ ਨਾਲ ਉਹ ਗੱਲ ਨਹੀਂ ਕਰ ਸਕਦੀ, ਪਰ ਉਹਨੂੰ ਸ਼ੌਕ ਤੇ ਤਾਜੁਬ ਨਾਲ ਵੇਖੇ ਬਿਨਾਂ ਰਹਿ ਵੀ ਨਹੀਂ ਸਕਦੀ। ਅਖੀਰ ਉਹਦੇ ਟਾਂਗੇ ਵਾਲੇ ਹਾਰ ਮੰਨ ਲਈ, ਕਿਉਂ ਜੇ ਦੂਜੇ ਟਾਂਗੇ ਵਿੱਚ ਬਹੁਤੀਆਂ ਸਵਾਰੀਆਂ ਸਨ ਤੇ ਉਹਨਾਂ ਦਾ ਖੋਬੇ ਵਿੱਚ ਥੱਲੇ ਲਾਹਣਾ ਤੇ ਟਾਂਗੇ ਦਾ ਪਰਤਾਣਾ ਔਖਾ ਸੀ। ਜਦੋਂ ਉਹ ਟਾਂਗਾ ਨਾਲੋਂ ਲੰਘਣ ਲੱਗਾ, ਉਸ ਨੀਲੀਆਂ ਅੱਖਾਂ ਵਾਲੀ ਜ਼ਨਾਨੀ ਸਾਹਮਣਿਓਂ ਪੈਂਦੀ ਪਿਛਲੇ ਪੈਰ ਦੀ ਧੁੱਪ ਤੋਂ ਬਚਣ ਲਈ ਥੋੜ੍ਹੀਆਂ ਜਿਹੀਆਂ ਅੱਖਾਂ ਮੀਟ ਕੇ ਉਹਦੇ ਵੱਲ ਤੱਕਿਆ ਤੇ ਉਹਦੀ ਜਿਵੇਂ ਜਿੰਦ ਨਿਕਲ ਗਈ। ਕੁਝ ਅਗੇਰੇ ਜਾ ਕੇ ਉਹਨੇ ਫੇਰ ਇੱਕ ਵਾਰੀ ਤੱਕਿਆ। ਉਹ ਉਹਨੂੰ ਇੰਨੇ ਗੋਹ ਨਾਲ ਕਿਉਂ ਤੱਕ ਰਹੀ ਸੀ? ਕਿ ਉਹਨੇ ਇਹੋ ਜਿਹੇ ਹੁਲੀਏ ਵਾਲਾ ਬੰਦਾ ਕਦੀ ਨਹੀਂ ਸੀ ਵੇਖਿਆ, ਜਾਂ ਉਹਨੂੰ ਵੀ ਉਹਦੇ ਵਾਂਗ ਭੁੱਲ ਲੱਗੀ ਹੋਵੇ ਤੇ ਉਹ ਵੇਖਦੀ ਸੋਚਦੀ ਹੋਵੇ ਇਹ ਬੰਦਾ ਕਿਸ ਦੇਸੋਂ ਆਇਆ ਹੈ। ਜੱਲੀ ਨੂੰ ਕੀ ਪਤਾ ਮੈਨੂੰ ਇਹਨਾਂ ਹੀ ਚਿੱਕੜ ਧੂੜ ਭਰੇ ਰਸਤਿਆਂ ਉੱਤੇ ਟੁਰ ਟੁਰ ਕੇ ਤੇ ਸਾਈਕਲ ਬਜਾ ਬਜਾ ਕੇ ਇਹ ਨਿਕਟਾਈਆਂ ਤੇ ਪਤਲੂਨਾਂ ਲਵੀਆਂ ਨੇ, ਤੇ ਇਹ ਉਹ ਮਿੱਟੀ ਮੇਰੀ ਪਛਾਣ ਤੇ ਮੇਰਾ ਮਾਣ ਹੈ। ਜੀ ਕਰੋ ਸੋ ਪਈ ਟਾਂਗੇ ਵਾਲੇ ਨੂੰ ਆਖ ਕੇ ਪਿਛਾਂ ਪਰਤ ਜਾਏ। ਜਿੱਥੇ ਉਹ ਲਵੇ ਉੱਥੇ ਉਹ ਵੀ ਲੈ ਪਵੇ, ਜਿੱਧਰ ਜਾਏ ਉਹਦੇ ਪਿੱਛੇ ਪਿੱਛੇ ਟੁਰਦਾ ਜਾਏ। ਸਗੋਂ ਕਾਲਜ ਸਕੂਲ ਦੇ ਬੇਫਿਕਰੇ ਤੇ ਜਵਾਨ ਮੁੰਡਿਆਂ ਵਾਂਗ ਗਾਉਣ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਗਾਵੇ, ਸੁਣ ਨਹੀਂ ਬਲੋਰੀ ਅੱਖ ਵਾਲੀਏ। ਉਹਦਾ ਖਿਆਲ ਸੀ ਵੀ ਇਸ ਸਾਰੇ ਇਲਾਕੇ ਵਿੱਚ ਮਲਕ ਵਾਰਸ ਦੀ ਬੀਵੀ ਆਸ਼ੀ ਨਾਲੋਂ ਵੱਧ ਕੋਈ ਸੋਹਣੀ ਜ਼ਨਾਨੀ ਨਹੀਂ ਸੀ। ਪਰ ਅੱਜ ਉਹਨੂੰ ਜਾਪਿਆ ਅੱਲਾ ਦੀਆਂ ਕੁਦਰਤਾਂ ਨੂੰ ਮਹਿਦੂਦ ਨਹੀਂ ਸਮਝਣਾ ਚਾਹੀਦਾ। ਕਿ ਪਤਾ ਕੋਈ ਹੋਰ ਚੌਧਰੀ ਕਿਸੇ ਹੋਰ ਆਸ਼ੀ ਜਾਂ ਫਰਾ ਜਮਾਲ ਨੂੰ ਕਿਧਰੋਂ ਵਿਆਹ ਲਿਆਇਆ ਹੋਵੇ। ਪੈਸਾ ਪੈਸੇ ਨੂੰ ਹੀ ਨਹੀਂ, ਬੰਦਿਆਂ ਨੂੰ ਵੀ ਖਿੱਚਦਾ ਹੈ। ਇਸ ਪੂਰੇ ਇਲਾਕੇ ਵਿੱਚ ਉਹਨੇ ਨੀਲੀਆਂ ਅੱਖਾਂ ਤੇ ਸੁਨਹਿਰੇ ਵਾਲਾਂ ਵਾਲੀ ਜ਼ਨਾਨੀ ਕਦੀ ਨਹੀਂ ਵੇਖੀ ਸੀ। ਜ਼ਰੂਰ ਕਿਸੇ ਹੋਰ ਇਲਾਕੇ ਵਿੱਚੋਂ ਵਿਆਹ ਕੇ ਆਈ ਹੋਵੇਗੀ। ਟਾਂਗੇ ਵਾਲਾ ਸ਼ਹਿਰ ਦਾ ਸੀ, ਉਹਨੂੰ ਕੀ ਪਤਾ ਹੋਣਾ ਸੀ
ਪਿੰਡ ਦਾ ਹੁੰਦਾ ਤੇ ਖੋਰੇ ਉਹਨੂੰ ਕੁਝ ਪਤਾ ਸੁਰ ਹੁੰਦਾ ਇਹ ਕੌਣ ਤੇ ਕਿਹਦੀ ਜ਼ਨਾਨੀ ਸੀ। ਪਰ ਜਦੋਂ ਉਹਨੇ ਆਪ ਗੱਲ ਛੋਹ ਦਿੱਤੀ ਉਹ ਹੈਰਾਨ ਰਹਿ ਗਿਆ। ਟਾਂਗੇ ਵਾਲੇ ਆਖਿਆ, ਇੱਕ ਸੋਹਣੀ ਜ਼ਨਾਨੀ ਟਾਂਗੇ ਵਿੱਚ ਬਿਠਾ ਕੇ ਟਾਂਗੇ ਵਾਲਾ ਕਿੰਨਾ ਭੂਤਰਿਆ ਹੋਇਆ ਸੀ, ਪਿੱਛਾ ਹੀ ਨਹੀਂ ਸੂ ਕੀਤਾ। ਐਸ ਜ਼ਨਾਨੀ ਹੋਰ ਖੋਰੇ ਕਿੰਨਿਆਂ ਨੂੰ ਖੱਜਲ ਖਰਾਬ ਕਰਨਾ ਹੈ। ਕੌਣ ਸੀ ਇਹ ਜ਼ਨਾਨੀ? ਤੁਹਾਨੂੰ ਨਹੀਂ ਪਤਾ ਬਾਊ ਜੀ? ਟਾਂਗੇ ਵਾਲੇ ਆਖਿਆ, ਤੁਸਾਂ ਤੇ ਆਖਿਆ ਸੀ ਤੁਹਾਡਾ ਆਪਣਾ ਇਲਾਕਾ ਹੈ। ਇਲਾਕਾ ਤੇ ਆਪਣਾ ਹੈ, ਉਹਨੇ ਆਖਿਆ, ਪਰ ਮੈਂ ਕਦੀ ਕਿਦਾਈ ਆਉਣਾ। ਨਾਲੇ ਹਰ ਜ਼ਨਾਨੀ ਨੂੰ ਤੇ ਕੋਈ ਵੀ ਨਹੀਂ ਪਛਾਣਦਾ ਹੁੰਦਾ, ਭਾਵੇਂ ਆਪਣੇ ਪਿੰਡ ਦੀ ਹੋਵੇ। ਉਹ ਨਿਰੀ ਜ਼ਨਾਨੀ ਨਹੀਂ, ਟਾਂਗੇ ਵਾਲੇ ਆਖਿਆ, ਬੜੀ ਮਸ਼ਹੂਰ ਜ਼ਨਾਨੀ ਏ, ਕਈ ਕਤਲ ਕਰਾ ਛੱਡੇ ਸੂ। ਕਤਲ? ਆਹੋ ਸੱਚਮੁੱਚ। ਟਾਂਗੇ ਵਾਲੇ ਆਖਿਆ, 2 ਤੇ ਹੁਣੇ ਕੀਤੇ ਸੂ। ਕਿਹੜੇ? ਇੱਕ ਤੁਸੀਂ ਤੇ ਇੱਕ ਮੈਂ ਵਿਚਾਰਾ। ਟਾਂਗੇ ਵਾਲਾ ਹੱਸਣ ਲੱਗ ਪਿਆ। ਸ਼ਹਿਰ ਜਾਂਦਿਆਂ ਤੀ ਖੋਰੇ ਕਿੰਨੇ ਹੋਰ ਕਰੇਗੀ। ਨਾਂ ਕੇ ਸੂ? ਕੌਣ ਏ? ਬਾਗਾਂ ਵਾਲੀ ਦੇ ਸੁਨਿਆਰਿਆਂ ਦੀ ਧੀ ਏ, ਨਜਮਾ ਨਾਂ ਸੂ, ਖਾਲਸ ਸੋਨੇ ਦੀ ਡਲੀ। ਟਾਂਗੇ ਵਾਲੇ ਨੂੰ ਅੱਗੋਂ ਕੋਈ ਜਵਾਬ ਨਾ ਮਿਲਿਆ। ਹੂੰ ਨਾ ਹਾਂ ਆਖਣ ਲੱਗਾ, ਤੁਸੀਂ ਤੇ ਲਗੇ ਗਏ ਲੱਗਦੇ ਹੋ ਬਾਊ ਜੀ। ਆਹੋ, ਉਹਨੇ ਆਖਿਆ ਦੁਰ ਫਿੱਟੇ ਮੂੰਹ। ਕਿਹਦਾ ਬਾਊ ਜੀ? ਮੇਰਾ ਆਪਣਾ। ਕਿਉਂ? ਕੁਝ ਨਹੀਂ, ਤੂੰ ਘੋੜਾ ਟੋਰ, ਬੜਾ ਚਿਰ ਹੋ ਗਿਆ ਏ। ਇੱਕ ਰਾਤ ਆਪਾ ਤੇ ਭਾ ਬਾਸੂ ਕੋਲ ਰਹਿ ਕੇ ਉਹ ਦੂਜੇ ਦਿਨ ਜ਼ੀਨਤ ਦੇ ਪਿੰਡ ਅੱਪੜ ਗਿਆ। ਨੱਜੀ ਦੇ ਮਾਂ ਪਿਓ ਨੂੰ ਸਲਾਮ ਕਰਕੇ ਉਹ ਜ਼ੀਨਤ ਕੋਲ ਗਿਆ। ਉਹ ਲੇਟੀ ਹੋਈ ਸੀ, ਉੱਠਣ ਦੀ ਕੋਸ਼ਿਸ਼ ਕਰਨ ਲੱਗ ਪਈ। ਉਹਨੇ ਮਨਾ ਕੀਤਾ। ਉਹਨੂੰ ਵੇਖ ਕੇ ਖੁਸ਼ ਹੋਈ, ਸਲਾਮ ਕੀਤੋਸ। ਉਹ ਹਮੇਸ਼ਾ ਪਹਿਲਾਂ ਸਲਾਮ ਕਰਦੀ ਸੀ ਤੇ ਪੂਰਾ ਅਸਲਾਮੁ ਅਲੈਕੁਮ ਵਰਹਿਮਤੁল্ਲਾਹ ਵਬਰਕਾਤੁਹੂ ਕਹਿ ਕੇ। ਉਹਨੇ ਪੁੱਛਿਆ, ਕੀ ਹਾਲ ਹੈ ਹੁਣ? ਉਹਨੇ ਸਿਰ ਹਿਲਾ ਕੇ ਆਖਿਆ, ਠੀਕ ਹਾਂ, ਬਿਹਤਰ ਹਾਂ। ਉਹ ਉਹਦੀ ਸਿਰਾਂਦੀ ਬਹਿ ਕੇ ਉਹਦਾ ਸਿਰ ਘੁੱਟਣ ਲੱਗਾ ਤੇ ਉਹਨੇ ਮਨਾ ਕਰ ਦਿੱਤਾ। ਉਹ ਕਈ ਵਾਰੀ ਦੱਸ ਚੁੱਕੀ ਸੀ ਵੀ ਖਾਵਨ ਤੋਂ ਸਿਰ ਘੁਟਵਾਉਣ ਨਾਲ ਔਰਤ ਨੂੰ ਗੁਨਾਹ ਹੁੰਦਾ ਹੈ, ਪਰ ਉਹ ਫੇਰ ਭੁੱਲ ਜਾਂਦਾ। ਉਹ ਬੜੀ ਕਮਜ਼ੋਰ ਤੇ ਪੀੜੀ ਹੋ ਗਈ ਸੀ। ਘਰ ਦਾ ਕੰਮ ਇੱਕ ਮਿਰਾਸਣ ਕਰ ਜਾਂਦੀ ਸੀ ਤੇ ਰੋਟੀ ਟੁੱਕਰ ਨੈਣ ਪਕਾ ਕੇ ਦੇ ਜਾਂਦੀ ਸੀ। ਕੁਝ ਚਿਰ ਘਰ ਤੇ ਬਾਲਾਂ ਦੀਆਂ ਗੱਲਾਂ ਕਰਦੀ ਸੁਣਦੀ ਰਹੀ। ਉਹਦੇ ਅੱਬੇ ਸਿਕੰਜਵੀ ਬਣਾ ਕੇ ਪਿਆਈ। ਰੋਟੀ ਪੱਕਦੀ ਪਈ ਸੀ। ਰੋਟੀ ਖਾ ਕੇ ਉਹ ਵੱਖਰੇ ਕਮਰੇ ਵਿੱਚ ਥੋੜ੍ਹੇ ਚਿਰ ਲਈ ਸੌਂ ਗਿਆ, ਕਿਉਂ ਜੇ ਰਾਤ ਦਾ ਜਿਗਰਾਤਾ ਸੀ। ਰਾਤੀ ਅਨਵਰ ਵੀ ਵੱਡੇ ਪਿੰਡੋਂ ਆ ਗਿਆ ਸੀ। ਉਹ ਸਾਰੀ ਰਾਤ ਜਾਗਦੇ ਤੇ ਗੱਲਾਂ ਕਰਦੇ ਰਹੇ ਸਨ। ਸਾਰਾ ਘਰ ਬਿਮਾਰਾਂ ਦਾ ਲੱਗਦਾ ਸੀ। ਉਹਦਾ ਜੀਅ ਨਹੀਂ ਸੀ ਕਰਦਾ, ਪਰ ਉਹਨੂੰ ਰਾਤ ਰਹਿਣਾ ਚਾਹੀਦਾ ਸੀ। ਦੂਜੇ ਦਿਨ ਉਹ ਕੁਝ ਦਿਨਾਂ ਪਿੱਛੋਂ ਫੇਰ ਆਉਣ ਦਾ ਕਾਰਾ ਕਰਕੇ ਆਪਣੇ ਪਿੰਡ ਆ ਗਿਆ। ਸ਼ਾਮ ਨੂੰ ਮੀਆਂ ਅਬਦਲ ਤੇ ਮੂਦਾ ਵੀ ਆ ਗਏ। ਮੀਆਂ ਅਬਦਲ ਹੁਣ ਨਿੱਕੀ ਤੇ ਨਵੀਂ ਮਸੀਤ ਦਾ ਇਮਾਮ ਮਸਜਿਦ ਸੀ। ਵੱਡੀ ਮਸੀਤ ਤੀਫੇ ਸੰਭਾਲੀ ਹੋਈ ਸੀ। ਮੌਲਵੀ ਤੀਫਾ ਬੜਾ ਜਯਦ ਮੌਲਵੀ ਸਮਝਿਆ ਜਾਂਦਾ ਸੀ। ਪਹਿਲਾਂ ਜੁਮੇ ਦੀ ਨਮਾਜ਼ ਸਿਰਫ ਵੱਡੇ ਪਿੰਡ ਹੁੰਦੀ ਸੀ, ਪਰ ਮੌਲਵੀ ਲਤੀਫ ਨਿੱਕੇ ਪਿੰਡ ਵਿੱਚ ਵੀ ਸ਼ੁਰੂ ਕਰ ਦਿੱਤੀ। ਉਹਦੇ ਮੁਕਾਬਲੇ ਵਿੱਚ ਮੀਆਂ ਅਬਦਲ ਵੀ ਜੁਮਾ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹਨੇ ਹੁਣ ਦਾੜੀ ਵੀ ਵਧਾ ਲਈ ਸੀ, ਪਰ ਉਹਦੀ ਗੱਲਬਾਤ ਤੇ ਚੱਜ ਚਾਲਿਆਂ ਵਿੱਚ ਕੁਝ ਬਹੁਤਾ ਫਰਕ ਨਹੀਂ ਪਿਆ ਸੀ। ਮੁੱਦੇ ਆਖਿਆ, ਤੁਸੀਂ ਉਹਨੂੰ ਐਵੇਂ ਜਿਹਾ ਨਾ ਸਮਝੋ। ਮਸੀਤ ਭਰੀ ਹੁੰਦੀ ਏ, ਜਿੰਨਾ ਕਦੀ ਨਮਾਜ਼ ਨਹੀਂ ਸੀ ਪੜ੍ਹੀ ਉਹਨਾਂ ਵੀ ਸ਼ੁਰੂ ਕਰ ਦਿੱਤੀ ਏ। ਜੁਮੇ ਵਾਲੇ ਦਿਨ ਤੇ ਥਾਂ ਨਹੀਂ ਲੱਭਦੀ। ਵੱਡੀ ਮਸੀਤ ਨਾਲੋਂ ਬਹੁਤੇ ਬੰਦੇ ਹੁੰਦੇ ਨੇ। ਮੀਆਂ ਅਬਦਲ ਦੀਆਂ ਨਾਤਾਂ ਤੇ ਨਜ਼ਮਾਂ ਸੁਣਨ ਲਈ ਦੂਜੇ ਪਿੰਡਾਂ ਵਿੱਚੋਂ ਕਈ ਲੋਕੀ ਆਏ ਹੁੰਦੇ ਨੇ। ਨਮਾਜ਼ ਤੋਂ ਚੰਗਾ ਚਿਰ ਪਹਿਲੋਂ ਉਹ ਸ਼ੁਰੂ ਹੋ ਜਾਂਦਾ ਏ। ਨਾਤਾਂ ਨਜ਼ਮਾਂ ਮੁੱਕ ਜਾਸੂ ਤੇ ਕਿਸੇ ਕਿਤਾਬਾਂ ਪੜ੍ਹਨ ਲੱਗ ਪੈਂਦਾ ਏ। ਲੋਕੀ ਫਰਮਾਇਸ਼ਾਂ ਕਰਦੇ ਨੇ, ਕਈ ਵਾਰੀ ਉਹ ਹੀਰ ਵੀ ਪੜ੍ਹਨ ਲੱਗ ਪੈਂਦਾ ਤੇ ਆਖਦਾ ਏ, ਇਹ ਕੁਰਾਨ ਸ਼ਰੀਫ ਦੇ ਮਾਨੇ ਨੇ ਜਿਹੜੇ ਸ਼ੇਰ ਮੀਆਂ ਵਾਰਿਸ ਸ਼ਾਹ ਦੇ ਨੇ। ਮੌਲਵੀ ਤੀਫੇ ਨੂੰ ਬੜਾ ਫਿਕਰ ਪਿਆ ਹੋਇਆ ਏ, ਕਿਉਂ ਜੇ ਉਹਦੇ ਕਈ ਨਮਾਜ਼ੀ ਵੀ ਨਿੱਕੀ ਮਸੀਤੇ ਟੁਰ ਜਾਂਦੇ ਨੇ। ਘਰ ਵਿੱਚ ਮੌਲਵੀ ਤੀਫਾ ਉਹਦੇ ਨਾਲ ਲੜਦਾ ਰਹਿੰਦਾ ਏ ਭਈ ਇਹ ਬਿਦਤਾਂ ਛੱਡ ਦੇਵੇ, ਪਰ ਲੋਕੀ ਉਹਨੂੰ ਪਸੰਦ ਕਰਦੇ ਨੇ। ਗਾਉਣ ਉਹ ਉਂਝ ਵੀ ਛੱਡ ਨਹੀਂ ਸਕਦਾ। ਮੀਆਂ ਅਬਦਲ ਆਖਿਆ, ਐਸ ਮੁੱਦੇ ਮੇਰੀਆਂ ਗੱਲਾਂ ਤੇ ਦੱਸ ਦਿੱਤੀਆਂ ਨੇ, ਆਪਣੀ ਕੋਈ ਨਹੀਂ ਦੱਸੀ। ਤੁਹਾਨੂੰ ਪਤਾ ਹੈ ਨਾ ਭਈ ਇਹਦਾ ਪਿਓ ਬੜਾ ਵੱਡਾ ਚੋਰ ਸੀ। ਇਹ 5 ਵੇਲੇ ਦਾ ਨਮਾਜ਼ੀ ਏ, ਅੱਲਾ ਅੱਲਾ ਕਰਦਾ ਰਹਿੰਦਾ ਹੈ, ਪਰ ਚੋਰੀ ਚਕਾਰੀ ਤੋਂ ਇਹ ਵੀ ਬਾਜ਼ ਨਹੀਂ ਆਉਂਦਾ। ਰਾਤ ਨੂੰ ਜਾ ਕੇ ਕਿਸੇ ਦੇ ਪੱਠੇ ਵੱਢ ਲਿਆਉਂਦਾ ਹੈ, ਕਮਾਦਾਂ ਵਿੱਚੋਂ ਗੰਨੇ ਭੰਨ ਲਿਆਉਂਦਾ ਹੈ, ਪੈੜੀਆਂ ਵਿੱਚੋਂ ਸਬਜ਼ੀ ਤੇ ਬਾਗ ਵਿੱਚੋਂ ਮਾਲਟੇ ਤਰੋੜ ਲਿਆਉਂਦਾ ਹੈ। ਇਹ ਕੋਈ ਚੋਰੀ ਹੈ ਬਾਊ ਜੀ? ਮੁੱਦੇ ਆਖਿਆ, ਮੇਰਾ ਆਪਣਾ ਪਿੰਡ ਹੈ, ਮੈਂ ਵੀ ਇੱਥੇ ਹੀ ਰਹਿਣਾ।
ਆਪਣੀਆਂ ਲੋੜਾਂ ਇੱਥੋਂ ਹੀ ਪੂਰੀਆਂ ਕਰਨੀਆਂ ਆਉਂਦੀਆਂ ਨੇ। ਮਾਲਕਾਂ ਕੋਲੋਂ ਪੁੱਛੀਏ ਨਾ ਤੇ ਚੋਰੀ ਹੁੰਦੀ ਏ, ਮੀਆਂ ਅਬਦਲ ਆਖਿਆ। ਚੋਰੀ ਨਾ ਹੋਵੇ ਤੇ ਦਿਨ ਵੇਲੇ ਕਰੇ। ਛੱਡ ਮੀਆਂ, ਮੂਦੇ ਆਖਿਆ, ਇਹ ਕੋਈ ਚੋਰੀ ਨਹੀਂ। ਮੈਂ ਲੋੜ ਤੋਂ ਵੱਧ ਕਦੀ ਨਾ ਪੱਠੇ ਵੱਢੇ ਨੇ, ਨਾ ਕੋਈ ਸਬਜ਼ੀ ਲਿਆਉਣਾ। ਚੋਰੀ ਤੇ ਤਾਂ ਹੋਵੇ ਜੇ ਮੈਂ ਮੌਲਵੀ ਤੀਫੇ ਵਾਂਗ ਮਸੀਤ ਦਾ ਤੇਲ ਲਿਆ ਕੇ ਹੱਟੀ ਤੇ ਵੇਚਾਂ। ਉਹ ਤੇ ਮੁਲਵਾਣਿਆਂ ਦਾ ਹੱਕ ਏ। ਕੀ ਹੱਕ ਏ? ਮੂਦੇ ਆਖਿਆ, ਲੋਕੀ ਮਸੀਤ ਦੇ ਦੀਵਿਆਂ ਲਈ ਤੇਲ ਪਾਉਂਦੇ ਨੇ, ਤੀਫੇ ਦੇ ਵਪਾਰ ਲਈ ਨਹੀਂ। ਮੈਂ ਤੇ ਨਹੀਂ ਕੱਢਦਾ ਨਾ, ਮੀਆਂ ਅਬਦਲ ਆਖਿਆ। ਵੇਖ ਲੈ, ਮੈਂ ਵਾਲ ਵੀ ਘਿਓ ਨਾਲ ਚੋਪੜੇ ਹੋਏ ਨੇ, ਤਾਂ ਹੀ ਤੇ ਤੇਰੇ ਕੋਲੋਂ ਉਛਾਣ ਆਉਂਦੀ ਏ, ਮੂਦੇ ਆਖਿਆ। ਹਮੀਦੇ ਦਾ ਕੀ ਹਾਲ ਏ? ਉਹਨੇ ਪੁੱਛਿਆ। ਮੈਂ ਉਹਦੇ ਲਈ ਨੌਕਰੀ ਦਾ ਬੰਦੋਬਸਤ ਕੀਤਾ ਏ। ਹੁਣ ਉਹਨੂੰ ਨੌਕਰੀ ਦੀ ਲੋੜ ਨਹੀਂ, ਮੂਦੇ ਆਖਿਆ। ਉਹਨੇ ਕਲੀਨਾ ਦੀ ਖੱਡੀ ਲਵਾ ਲਈ ਏ। ਅੱਛਾ, ਸ਼ਹਿਰੋਂ ਸਕੂਟਰ ਉੱਤੇ ਇੱਕ ਠੇਕੇਦਾਰ ਹੁੰਦਾ ਏ, ਉਸੇ ਲਗਵਾ ਦਿੱਤੀ ਏ। ਸਾਰਾ ਕੁਝ ਉਹ ਹੀ ਦਿੰਦਾ ਏ। ਹਮੀਦੇ ਅੱਗੋਂ ਪਿੰਡ ਦਿਆਂ ਬਾਲਾਂ ਕੁੜੀਆਂ ਨੂੰ ਲਾਇਆ ਹੋਇਆ ਏ ਦਿਹਾੜੀਆਂ ਤੇ। ਚੰਗਾ ਕੰਮ ਟੁਰ ਪਿਆ ਸੂ, ਮੂਦੇ ਦੱਸਿਆ। ਤੁਸਾਂ ਅਜੇ ਟੇਪ ਰਿਕਾਰਡ ਨਹੀਂ ਖਰੀਦਿਆ? ਮੀਆਂ ਅਬਦਲ ਪੁੱਛਿਆ। ਖਰੀਦ ਲਿਆ ਏ, ਉਹਨੇ ਆਖਿਆ। ਮੇਰੀ ਆਵਾਜ਼ ਕਦੋਂ ਭਰੋਗੇ? ਅਗਲੀ ਵਾਰੀ ਪਿੰਡ ਆਇਆ ਤੇ ਲੈ ਆਵਾਂਗਾ। ਮੈਂ ਆ ਜਾਵਾਂ ਉੱਥੇ? ਨਹੀਂ, ਇੱਥੇ ਹੀ ਲੈ ਆਵਾਂਗਾ। ਭੁੱਲ ਨਾ ਜਾਣਾ, ਮੀਆਂ ਅਬਦਲ ਤਾਕੀਦ ਕੀਤੀ। ਸ਼ਾਮ ਵੇਲੇ ਅਨੂ ਫੇਰ ਸ਼ਹਿਰੋਂ ਆ ਗਿਆ। ਉਹ ਖਾਣ ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਲੈ ਆਇਆ ਸੀ। ਰਾਤ ਨੂੰ ਉਹ ਫੇਰ ਜਾਗਦੇ ਤੇ ਗੱਲਾਂ ਕਰਦੇ ਰਹੇ। ਪਰ ਅਗਲੀ ਸਵੇਰ ਨੂੰ ਉਹ ਜਦੋਂ ਅਨੂ ਨਾਲ ਸ਼ਹਿਰ ਜਾਣ ਦੀ ਤਿਆਰੀ ਪਿਆ ਕਰਦਾ ਸੀ, ਸਕੀਨਾ ਆ ਗਈ। ਆਪਾ ਆਖਿਆ, ਤੂੰ ਕਿੱਥੋਂ ਆ ਗਈ ਏ? ਕਾਲੇ ਮੂੰਹ ਵਾਲੀਏ, ਤੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਮੇਰਾ ਵੀਰ ਆਇਆ ਹੋਇਆ ਹੈ? ਚਾਹ ਚਲੀ ਜਾ। ਮੈਂ ਬੜੀ ਜ਼ਰੂਰੀ ਗੱਲ ਕਰਨੀ ਏ ਖਾਲਦ ਨਾਲ, ਸਕੀਨਾ ਆਖਿਆ। ਹੁਣ ਕਿੱਦਾਂ ਸੁਨੇਹਾ ਲਿਆਈ ਏ? ਆਪਾ ਗੁੱਸੇ ਵਿੱਚ ਸੀ। ਤੂੰ ਕਿਉਂ ਸਾਡਾ ਖੜਾ ਨਹੀਂ ਛੱਡਦੀ? ਕੋਈ ਹੋਰ ਚੰਨ ਚੜਾਣਾ ਹੀ। ਛੱਡੋ ਆਪਾ, ਖਾਲਦ ਆਖਿਆ। ਘਰ ਆਇਆਂ ਨਾਲ ਇੰਜ ਸਲੂਕ ਨਹੀਂ ਕਰੀਦਾ। ਫਿਰ ਉਹਨੇ ਸਕੀਨਾ ਨੂੰ ਆਖਿਆ, ਕੀ ਹਾਲ ਹੈ ਤੇਰਾ? ਬਾਲ ਰਾਜ਼ੀ ਨਹੀਂ, ਚਾਂਦਾ ਠੀਕ ਏ? ਆਹੋ ਜੀ, ਸਕੀਨਾ ਆਖਿਆ, ਸਭ ਖੈਰ ਏ। ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਏ। ਬਹਿ ਜਾ ਤੇ ਦੱਸ, ਖਾਲਦ ਆਖਿਆ। ਵੱਖਰਿਆਂ ਹੋ ਕੇ? ਲਓ ਸੁਣ ਲਓ। ਆਪਾਂ ਨੂੰ ਫੇਰ ਰੋ ਚੜਿਆ। ਇਹਨੇ ਵੱਖਰਿਆਂ ਹੋ ਕੇ ਗੱਲ ਕਰਨੀ ਏ। ਹੋਈ ਨਾ ਉਹ ਗੱਲ? ਕਰ ਲੈਣ ਦਿਓ ਆਪਾ, ਖਾਲਦ ਆਖਿਆ। ਮੈਂ ਕੋਈ ਬਾਲ ਨਹੀਂ, ਸੁਣਨ ਤੇ ਦਿਓ। ਅੱਛਾ ਸੁਣ ਲੈ। ਆਪਾ ਉੱਠ ਕੇ ਬਾਹਰ ਚਲੀ ਗਈ। ਬਾਸੂ ਤੇ ਅਨਵਰ ਵੀ ਵਿਹੜੇ ਵਿੱਚ ਜਾ ਬੈਠੇ। ਸਕੀਨਾ ਗੱਲ ਕਰਨ ਦੀ ਥਾਂ ਡੁਸਕਣ ਲੱਗ ਪਈ। ਆਖਣ ਲੱਗੀ, ਨੱਜੀ ਉੱਤੇ ਬੜੀ ਭੀੜ ਬਣੀ ਹੋਈ ਏ। ਖੈਰ ਤੇ ਹੈ? ਉਹਨੇ ਦਾਈ ਹਾਕਾਂ, ਕੁੜੀ ਤੇ ਕੰਜਰਾਂ ਬਾਰੇ ਸਾਰੀ ਗੱਲ ਖੋਲ ਕੇ ਦੱਸੀ ਤੇ ਆਖਿਆ, ਨੱਜੀ ਮੈਨੂੰ ਸਹੁੰ ਪਾਈ ਹੋਈ ਸੀ ਵੀ ਕਿਸੇ ਨਾਲ ਗੱਲ ਨਾ ਕਰਾਂ। ਤੁਹਾਡੇ ਕੋਲ ਵੀ ਮੈਂ ਆਪੂ ਆਈ ਹਾਂ, ਉਹਨੂੰ ਪਤਾ ਨਹੀਂ। ਪਰਸੋਂ ਉਹਨੇ ਤੁਹਾਨੂੰ ਪਿੰਡ ਆਉਂਦਿਆਂ ਵੇਖਿਆ ਤੇ ਕੱਲ ਮੈਨੂੰ ਦੱਸਿਆ। ਮੈਂ ਸੋਚਿਆ ਸਾਰੇ ਇਲਾਕੇ ਵਿੱਚ ਤੁਹਾਡੇ ਜਿਹਾ ਸਿਆਣਾ, ਪੜ੍ਹਿਆ ਲਿਖਿਆ ਤੇ ਚੰਗਾ ਬੰਦਾ ਕੋਈ ਨਹੀਂ। ਨਾਲੇ ਵਕੀਲ ਹੋ, ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਹੈ, ਕਿਉਂ ਜੇ ਨੱਜੀ ਦੇ ਇਰਾਦੇ ਚੰਗੇ ਨਹੀਂ। ਵੱਡੇ ਵੱਡੇ ਪੁੱਜਦੇ ਚੌਧਰੀਆਂ ਤੇ ਪੈਸੇ ਵਾਲਿਆਂ ਦਾ ਅੱਗਾ ਪਿੱਛਾ ਪੁੱਛਦੀ ਰਹਿੰਦੀ ਏ। ਮੇਰੇ ਕੋਲ ਉਹਦੀ ਬਰਬਾਦੀ ਨਹੀਂ ਵੇਖੀ ਜਾਂਦੀ। ਤੁਸੀਂ ਕੁਝ ਕਰੋ, ਅੱਲਾ ਤੁਹਾਨੂੰ ਅਜਰ ਦੇਵੇਗਾ। ਸਕੀਨਾ ਦੀਆਂ ਗੱਲਾਂ ਸੁਣ ਕੇ ਉਹ ਸੋਚ ਵਿੱਚ ਪੈ ਗਿਆ। ਇੱਦਾਂ ਉਹਨੂੰ ਯਕੀਨ ਸੀ ਪਈ ਜੇ ਇਸ ਤਰ੍ਹਾਂ ਨੱਜੀ ਪੈਸੇ ਜਮ੍ਹਾਂ ਕਰਨ ਨਿਕਲ ਪਈ ਤੇ ਉਹਨੇ ਕਈ 50,000 ਇਕੱਠੇ ਕਰ ਲੈਣੇ ਨੇ। ਪਿੰਡਾਂ ਵਿੱਚ 50,000 ਦੀ ਅਸਾਮੀ ਤੇ ਕੋਈ ਵੀ ਨਹੀਂ ਸੀ। ਉਹਨੂੰ 5-5, 10-10 ਹਜ਼ਾਰ ਕਰਕੇ ਜਮ੍ਹਾਂ ਕਰਨੇ ਪੈਣੇ ਨੇ। ਫੇਰ ਇੱਕ ਵਾਰੀ ਉਹ ਇਸ ਰਾਹ ਤੇ ਟੁਰ ਪਈ ਤੇ ਅਖੀਰ ਇੱਕ ਦਿਨ ਉਹਨੇ 50 ਦਾ ਗਾਹਕ ਵੀ ਖਾਲੀ ਨਹੀਂ ਜਾਣ ਦੇਣਾ, ਜਾਂ ਉਹਦੇ ਭਰਾਵਾਂ ਉਹਨੂੰ ਕਤਲ ਕਰ ਦੇਣਾ ਹੈ। ਉਸ ਸਕੀਨਾ ਨੂੰ ਤਸੱਲੀ ਦਿੱਤੀ ਤੇ ਆਖਿਆ, ਮੈਂ ਜ਼ਰੂਰ ਕੁਝ ਕਰਾਂਗਾ। ਉਹਨੂੰ ਮੇਰੇ ਵੱਲੋਂ ਆਖੀ, ਜੇ ਮੂੜੇ ਉੱਤੇ ਹੀ ਬਹਿਣਾ ਏ ਤੇ ਫੇਰ ਵਲੀ ਮੁਹੰਮਦ ਜੈ ਨੇਕ ਬੰਦੇ ਦੀ ਧੀ ਕਿਉਂ ਬਵੇ, ਚੌਧਰੀ ਸਰਵਰ ਦੀ ਧੀ ਕਿਉਂ ਨਾ ਬਵੇ। ਪਰ ਜੇ ਉਹਨੂੰ ਭਰਾਵਾਂ ਦੀ ਇੱਜ਼ਤ, ਪਿਓ ਦੀ ਪੱਤ ਤੇ ਆਪਣੀ ਆਕਬਤ ਦੀ ਫਿਕਰ ਨਾ ਹੋਵੇ, ਪੇਸ਼ਾ ਕਰਨ ਦੀ ਰੀਝ ਹੋਵੇ ਤੇ ਜ਼ਰੂਰ ਕਰੇ, ਪਰ ਮਜਬੂਰ ਹੋ ਕੇ ਨਹੀਂ। ਔਕੜਾਂ ਵਿੱਚੋਂ ਨਿਕਲਣ ਦੇ ਹੋਰ ਵੀ ਤਰੀਕੇ ਹੁੰਦੇ ਨੇ। ਅੱਗੇ ਉਹਨੇ ਇੱਕ ਭੁੱਲ ਕਰਕੇ ਆਪਣੀ ਦੁਨੀਆ ਖਰਾਬ ਕਰ ਲਈ ਏ, ਹੁਣ ਦੂਜੀ ਗਲਤੀ ਨਾਲ ਉਹਦੀ ਆਖਰਤ ਵੀ ਖਰਾਬ ਹੋ ਜਾਣੀ ਏ। ਇਹੋ ਜਿਹੀਆਂ ਘਟੀਆ ਗੱਲਾਂ ਸਾਊ ਬੀਬੀਆਂ ਨੂੰ ਜ਼ੇਬ ਨਹੀਂ ਦਿੰਦੀਆਂ। ਹੋਰ ਕਰੇ ਵੀ ਕਿ? ਸਕੀਨਾ ਆਖਿਆ, ਏਡੀ ਵੱਡੀ ਰਕਮ ਕਿੱਥੋਂ ਲਿਆਵੇ? ਕੁਝ ਖਾ ਕੇ ਮਰ ਜਾਏ, ਉਹਨੇ ਗੁੱਸੇ ਨਾਲ ਆਖਿਆ। ਇਹਦੇ ਨਾਲੋਂ ਉਹ ਚੰਗਾ ਏ। ਨਹੀਂ, ਮੈਂ ਇਹ ਨਹੀਂ ਆਖਣਾ, ਸਕੀਨਾ ਆਖਿਆ। ਉਹਨੇ ਹੱਕੀ ਸੱਚੀ ਕੁਝ ਖਾ ਕੇ ਮਰ ਜਾਣਾ ਹੈ।
ਤੂੰ ਹੁਣ ਜਾ, ਖਾਲਿਦ ਆਖਿਆ। ਉਹਨੂੰ ਆਖ ਉਸ ਕੁੜੀ ਨੂੰ ਲਿਆਉਣਾ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਏ। ਸਕੀਨਾ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨੇ ਆਖਿਆ, ਜਦੋਂ ਤੀਕ ਦੁਨੀਆ ਵਿੱਚ ਤੇਰੇ ਜਿਹੇ ਬੰਦੇ ਨੇ ਖਾਲਿਦ, ਕਿਆਮਤ ਨਹੀਂ ਆਉਣ ਲੱਗੀ। ਉਹ ਸਿਰਫ ਸ਼ਾਦੋ ਨੂੰ ਸੁਨੇਹਾ ਗੱਲ ਦੇਵੇ ਭਈ ਉਹਨੇ ਸ਼ਾਦੋ ਨਾਲ ਗੱਲਬਾਤ ਮੁਕਾਉਣ ਦਾ ਮੈਨੂੰ ਤੇ ਅਨਵਰ ਨੂੰ ਇਖਤਿਆਰ ਦਿੱਤਾ ਹੈ। ਅੱਗੋਂ ਮੈਂ ਜਾਣਾ ਤੇ ਸ਼ਾਦੋ ਜਾਣੇ। ਠੀਕ ਹੈ, ਸਕੀਨਾ ਆਖਿਆ। ਰੱਬ ਤੈਨੂੰ ਅਜਰ ਦੇਵੇ, ਤੇਰੇ ਬੱਚੇ ਜਿਉਂ। ਤੂੰ ਜਾ ਕੇ ਉਹਨੂੰ ਸਾਰੀ ਗੱਲ ਅਪੜਾ ਦੇ, ਉਹਨੇ ਆਖਿਆ। ਮੈਂ ਅੱਜ ਜ਼ਰੂਰੀ ਜਾਣਾ ਸੀ, ਪਰ ਹੁਣ ਸ਼ਾਦੋ ਨਾਲ ਗੱਲ ਕਰ ਕੀ ਜਾਵਾਂਗਾ। ਤੂੰ ਉਹਨੂੰ ਨੱਜੀ ਵੱਲੋਂ ਸੁਨੇਹਾ ਦਿੰਦੀ ਜਾਈਂ। ਸਕੀਨਾ ਟੁਰ ਗਈ ਤੇ ਉਹਨੇ ਅਨਵਰ ਨੂੰ ਸੱਦ ਕੇ ਸਾਰੀ ਗੱਲ ਦੱਸੀ ਤੇ ਇਹ ਵੀ ਆਖਿਆ ਭਈ ਉਹਨੇ ਹਾਮੀ ਭਰ ਲਈ ਏ, ਸ਼ਹਿਰ ਜਾ ਕੇ ਪੈਸਿਆਂ ਦਾ ਬੰਦੋਬਸਤ ਕਰੇਗਾ। ਅਨਵਰ ਆਖਿਆ, ਮੈਂ ਤੇਰੇ ਨਾਲ ਹਿੱਸਾ ਪਾਵਾਂਗਾ, ਫਿਕਰ ਨਾ ਕਰ। ਫਲਾਈ ਕਮੇਟੀ ਦੇ ਦੂਜੇ ਮੈਂਬਰਾਂ ਨਾਲ ਵੀ ਗੱਲ ਕਰਾਂਗਾ। ਠੀਕ ਹੈ, ਅਨਵਰ ਆਖਿਆ। ਪੈਸਿਆਂ ਦਾ ਬੰਦੋਬਸਤ ਹੋ ਜਾਏ ਤੇ ਤੂੰ ਸਾਰਾ ਕੰਮ ਆਪੂ ਨਿਬੇੜ ਲਵੀਂ, ਉਹਨੇ ਆਖਿਆ। ਨਿਬੇੜ ਲਵਾਂਗਾ, ਅਨਵਰ ਜਵਾਬ ਦਿੱਤਾ। ਬਾਸੂ ਤੇ ਆਪਾਂ ਬੜਾ ਪੁੱਛਿਆ ਵੀ ਸਕੀਨਾ ਕੀ ਗੱਲ ਕੀਤੀ ਏ ਤੇ ਉਹ ਕੀ ਮੱਤਾ ਪਕਾਉਂਦੇ ਨੇ, ਪਰ ਉਸ ਟਾਲ ਦਿੱਤਾ। ਆਪਾਂ ਨੂੰ ਸ਼ੱਕ ਪੈ ਗਿਆ ਫੇਰ ਕਿਧਰੇ ਕੋਈ ਅੱਗੇ ਵਰਗੀ ਗੱਲ ਨਾ ਬਣ ਜਾਏ, ਪਰ ਉਹਨੇ ਤਸੱਲੀ ਦਿੱਤੀ, ਆਪਾ ਵੇਲਾ ਆਇਆ ਤੇ ਆਪੂ ਪਤਾ ਲੱਗ ਜਾਏਗਾ। ਤੁਹਾਡੇ ਭਰਾਵਾਂ ਨੇਕੀ ਦਾ ਕੰਮ ਕੀਤਾ ਹੈ।